ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1762 ਦੇ ਵਿੱਚ ਅੱਜ ਦੇ ਦਿਨ ਵੱਡਾ ਘੱਲੂਘਾਰਾ ਹੈ ਜਿਹੜਾ ਕਿ ਕੁੱਪ ਤੇ ਰਹੀੜਾ, ਦੋ ਪਿੰਡ ਜਿਹੜੇ ਕਿ ਮਲੇਰਕੋਟਲੇ ਤੋਂ ਲਗਭਗ 10 ਕਿਲੋਮੀਟਰ ਦੂਰ ਨੇ, ਉੱਥੋਂ ਲੈ ਕੇ ਲਗਭਗ 40 ਕਿਲੋਮੀਟਰ ਤੱਕ ਸਿੱਖਾਂ ਦਾ ਵਡਾਂਗਾ ਅਹਿਮਦ ਸ਼ਾਹ ਅਬਦਾਲੀ ਔਰ ਉਹਦੀ ਫੌਜ ਨੇ। ਔਰ ਇਸ ਸਿੱਖ ਜਥੇ ਦੇ ਵਿੱਚ ਲਗਭਗ 40-50 ਹਜ਼ਾਰ ਦੇ ਕਰੀਬ ਸਿੱਖ ਸਨ। ਬਹੁਤ ਸਾਰੀਆਂ ਬੀਬੀਆਂ, ਬੱਚੇ, ਬਜ਼ੁਰਗ ਜਿਹੜੇ ਨੇ ਉਸ ਦੇ ਵਿੱਚ ਮਾਰੇ ਗਏ। ਔਰ ਸਿੱਖ ਬੜੀ ਬਹਾਦਰੀ ਦੇ ਨਾਲ ਇਸ 40 ਕਿਲੋਮੀਟਰ ਦੇ ਏਰੀਏ 'ਚ, ਜਿੱਥੇ ਕਿ ਉਹਨਾਂ ਨੇ ਰਿੰਗ ਬਣਾਏ ਜਿਹੜੇ ਕਿ ਸਿੱਖਾਂ ਦਾ ਇੱਕ ਤਰੀਕਾਕਾਰ ਸੀ ਕਿ ਡਿਫੈਂਡ ਕਰਨਾ, ਉਹਨਾਂ ਨੇ ਬੀਬੀਆਂ, ਬੱਚਿਆਂ, ਬਜ਼ੁਰਗਾਂ ਨੂੰ ਅੰਦਰ ਲੈ ਲਿਆ। ਉਹਦੇ ਬਾਅਦ ਡਿਫੈਂਡਿੰਗ ਸਿੱਖਸ, ਉਹਦੇ ਬਾਅਦ ਪਰ ਜਦੋਂ ਹੀ ਘੇਰਾ ਉਹ ਟੁੱਟ ਗਿਆ ਕਿਸੇ ਥਾਂ ਤੋਂ, ਫਿਰ ਬਹੁਤ ਵੱਡੇ ਲੈਵਲ 'ਤੇ ਸਲਾਟਰ ਹੋਇਆ। ਇੱਕ ਅੰਦਾਜ਼ੇ ਮੁਤਾਬਕ ਲਗਭਗ 25-30 ਹਜ਼ਾਰ ਸਿੱਖ ਬੀਬੀਆਂ, ਬੱਚੇ, ਬਜ਼ੁਰਗ ਮਾਰੇ ਗਏ। ਔਰ ਜਿਹੜੇ ਸਰਵਾਈਵ ਵੀ ਕੀਤੇ, ਬਚੇ ਵੀ, ਉਹ ਵੀ ਲਗਭਗ ਸਾਰੇ ਬੜੇ ਜ਼ਖਮੀ ਹਾਲਤ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਸ ਦੌਰ ਨੂੰ ਵੀ, ਜਿਹਨੂੰ ਅਸੀਂ ਵੱਡਾ ਘੱਲੂਘਾਰਾ ਕਰਕੇ ਯਾਦ ਕਰਦੇ ਜੀ, ਇਸ 'ਚੋਂ ਵੀ ਕੌਮ ਦਾ ਮਨੋਬਲ ਕਾਇਮ ਰੱਖਿਆ। ਔਰ 3-4 ਮਹੀਨੇ ਦੇ ਵਿੱਚ ਫਿਰ ਸਿੱਖਾਂ ਨੇ ਅਬਦਾਲੀ ਨੂੰ ਹਰਾ ਕੇ ਔਰ ਫਿਰ ਇਹੀ ਜਿਹੜਾ ਸਾਡਾ ਸਿੱਖ ਰਾਜ ਇਸਟੈਬਲਿਸ਼ ਕਰਨ ਵੱਲ ਬਹੁਤ ਮਜ਼ਬੂਤੀ ਦੇ ਨਾਲ ਜਿਹੜਾ ਪੇਸ਼ਕਦਮੀ ਕਰਨ ਦਾ ਕਾਰਨ ਵੀ ਬਣਿਆ। 1762 ਦੇ ਵਿੱਚ ਘੱਲੂਘਾਰਾ ਹੁੰਦਾ, 1764-65 ਫਿਰ ਸਿੱਖ ਲਾਹੌਰ ਵੀ ਲੈ ਲੈਂਦੇ ਨੇ। ਸੋ ਸਾਡਾ ਜਵਾਬ ਜਿਹੜਾ ਪਾਸਟ ਦੀ ਹਿਸਟਰੀ 'ਚ ਵੀ ਕਿਸੇ ਜ਼ੁਲਮ ਦੇ ਸਾਹਮਣੇ ਆਪਣੀ ਰੈਜ਼ੀਲੀਅੰਸ ਦਾ ਰਿਹਾ। ਔਰ ਅੱਜ ਵੀ ਮੈਂ ਸਮਝਦਾ ਵੀ ਜੂਨ 84, ਨਵੰਬਰ 84 ਦੇ ਘੱਲੂਘਾਰਿਆਂ 'ਚੋਂ ਸਾਡਾ ਇਹ ਰਿਜ਼ੋਲਵ ਹੋਣਾ ਚਾਹੀਦਾ ਵੀ ਅਸੀਂ ਖਾਲਿਸਤਾਨ ਕਾਇਮ ਕਰਨੇ। 1999 ਦੇ ਵਿੱਚ ਅੱਜ ਦੇ ਦਿਨ ਡਾਕਟਰ ਰਜਿੰਦਰ ਕੌਰ, ਜਿਹੜੇ ਕਿ ਬੜੀ ਮਾਸਤਾਰਾ ਸਿੰਘ ਦੀ ਡਾਟਰ, ਸਿੱਖੀ ਦੇ ਹਵਾਲੇ ਨਾਲ ਵੀ ਮਜ਼ਬੂਤ ਸੀ, ਕਈ ਵਾਰੀ ਕਨਫਿਊਜ਼ਨ ਵਾਲੀਆਂ ਗੱਲਾਂ ਵੀ ਬੀਬੀ ਕਰ ਦਿੰਦੇ ਸੀ, ਲੇਕਿਨ ਉਹਨਾਂ ਦਾ ਕਤਲ ਕੀਤਾ ਗਿਆ। ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਹੋਇਆ ਕਿ ਉਹਨਾਂ ਦਾ ਕਤਲ ਏਜੰਸੀਆਂ ਨੇ ਕੀਤਾ, ਭਾਵੇਂ ਕਿ ਸਿੱਖ ਹਲਕਿਆਂ ਵਿਚਲੇ ਖਾੜਕੂਆਂ ਦੇ ਰੂਪ 'ਚ ਹੀ ਜਿਹੜੇ ਲੋਕ ਵਿਚਰਦੇ ਸੀ ਉਹਨਾਂ ਨੂੰ ਹੀ ਇਸਤੇਮਾਲ ਕੀਤਾ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1870 ਦੇ ਵਿੱਚ ਪਹਿਲੀ ਮੋਸ਼ਨ ਪਿਕਚਰ ਜਿਹੜੀ ਹੈ ਇੱਕ ਥੀਏਟਰ ਦੇ ਵਿੱਚ ਫਿਲਾਡੈਲਫੀਆ ਦੀ ਆਡੀਅנס ਨੂੰ ਦਿਖਾਈ ਗਈ। 1904 ਦੇ ਵਿੱਚ ਅਮਰੀਕਾ ਨੇ ਜਿਹੜਾ ਕਿਊਬਾ ਦੇ ਉੱਤੇ ਕਬਜ਼ਾ ਕੀਤਾ ਸੀ ਉਹ ਛੱਡਿਆ। 1918 ਦੇ ਵਿੱਚ ਜਿਹੜਾ USSR, ਕਿਉਂਕਿ ਰਸ਼ੀਅਨ ਰੈਵੋਲੂਸ਼ਨ ਹੋ ਗਿਆ ਸੀ, ਲੈਨਿਨ ਔਰ ਸਟਾਲਿਨ, ਇਹਨਾਂ ਨੇ ਜਿਹੜਾ ਲੈਨਿਨ ਖਾਸ ਤੌਰ 'ਤੇ ਇਹਨਾਂ ਨੇ ਟੇਕ ਓਵਰ ਕੀਤਾ ਸੀ। ਉਹਨਾਂ ਨੇ ਚਰਚ ਔਰ ਸਟੇਟ ਕਿ ਜੀ ਧਰਮ ਔਰ ਸਿਆਸਤ ਅੱਡ-ਅੱਡ ਹੈ, ਉਸ ਦੀ ਸ਼ੁਰੂਆਤ ਕੀਤੀ ਜੀ। 1962 ਦੇ ਵਿੱਚ ਜੋਤਸ਼ੀਆਂ ਨੇ, ਭਾਰਤਿਆਂ ਨੇ ਕਿਹਾ ਕਿ ਜੀ ਅਸ਼ਟ ਗ੍ਰਹਿ ਕਰੋਪੀ ਆ ਗਈ, ਕਿਉਂਕਿ ਉਦੋਂ ਇਹ ਸੀ ਕਿ ਇਹ ਜਿਹੜੇ ਮੇਨ 8 ਗ੍ਰਹਿ ਨੇ, ਸਨ, ਮੂਨ, ਮਰਕਰੀ, ਵੀਨਸ, ਮਾਰਸ, ਜੂਪੀਟਰ ਅਤੇ ਸੈਚਰਨ, ਇਹ 16 ਡਿਗਰੀ ਦੇ ਉੱਤੇ ਆ ਗਏ ਸੀ। ਔਰ ਜੋਤਸ਼ੀਆਂ ਨੇ ਕਿਹਾ ਜੀ ਇਹ ਤਾਂ ਅਸ਼ਟ ਗ੍ਰਹਿ ਕਰੋਪੀ ਹੈ। ਵੈਸੇ ਦੁਨੀਆ ਤਾਂ ਠੀਕ ਠਾਕ ਰਹੇ, ਉਹਨਾਂ ਦੇ ਵਾਕਈ ਕਰੋਪੀ ਆਈ, ਚੀਨ ਨੇ ਜੁੱਤੀਆਂ ਮਾਰੀਆਂ ਇਹਨਾਂ ਨੂੰ। 1962 ਦੀ ਗੱਲ ਹੈ। 1971 ਦੇ ਵਿੱਚ ਅਪੋਲੋ 14 ਮੂਨ ਦੇ ਉੱਤੇ ਉਤਰਿਆ ਅਤੇ ਜਿਹੜੇ 2 ਪੁਲਾੜ ਦੇ ਵਿੱਚ ਐਸਟਰੋਨੌਟ ਗਏ, ਉਹਨਾਂ ਨੇ ਲਗਭਗ 4 ਘੰਟੇ ਜਿਹੜੀ ਆ ਉਹ ਸੈਰ ਕੀਤੀ ਚੰਦਰਮਾ ਦੇ ਉੱਤੇ। ਤੁਸੀਂ ਵੀ ਕਰਨੀ ਹੈ ਸੈਰ, ਹੁਣ ਤਾਂ ਉਹਨਾਂ ਨੇ ਕਰ ਦੇਣਾ ਨੇ ਸ਼ੁਰੂ ਸੈਰ ਵਾਲਾ ਮਿਸ਼ਨ ਵੀ ਜੀ। 1980 'ਚ ਇਜਿਪਸ਼ੀਅਨ ਪਾਰਲੀਮੈਂਟ ਨੇ ਵੋਟਾਂ ਪਾ ਕੇ ਇਹ ਫੈਸਲਾ ਕੀਤਾ ਕਿ ਇਜ਼ਰਾਈਲ ਦਾ ਜਿਹੜਾ ਬਾਈਕਾਟ ਹੈ ਇਹ ਖਤਮ ਹੈ ਅਤੇ ਹੁਣ ਇਜ਼ਰਾਈਲ ਨੂੰ ਅਸੀਂ ਮਾਨਤਾ ਦਿੰਦੇ ਹਾਂ, ਕਿਉਂਕਿ ਸਮਝੌਤਾ ਇਹਨਾਂ ਦਾ ਹੋ ਗਿਆ ਸੀ ਅਨਵਰ ਸਾਦਾਤ ਦੇ ਵੇਲੇ ਜੀ। 1983 ਦੇ ਵਿੱਚ ਫਾਰਮਰ ਨਾਜ਼ੀਆਂ ਦੀ ਗੈਸਟੈਪੋ, ਜਿਹੜੀ ਇੱਕ ਬੜੀ ਕਿਲਿੰਗ ਮਸ਼ੀਨਰੀ ਸੀ, ਉਹਨਾਂ ਦਾ ਆਫੀਸ਼ੀਅਲ ਕਲੌਸ ਬਾਰਬੀ, ਉਹਨੂੰ ਲੈ ਕੇ ਗਏ ਔਰ ਉਹਦੇ 'ਤੇ ਮੁਕੱਦਮਾ 1983। ਸੋ ਉਹਨਾਂ ਨੇ ਲਗਭਗ 40 ਸਾਲ ਬਾਅਦ ਵੀ ਨਾਜ਼ੀ ਨੂੰ ਖੜ ਕੇ ਇਜ਼ਰਾਈਲ ਜਿਹੜਾ ਉਸ ਦੇ ਉੱਤੇ ਮੁਕੱਦਮਾ ਚਲਾਇਆ। ਸੋ ਅਸੀਂ ਵੀ ਇਹ ਜਿੰਨੇ ਜ਼ੁਲਮ ਕਰਨ ਵਾਲੇ ਨੇ, ਜਦੋਂ ਇੱਕ ਵਾਰੀ ਸਾਡੀ ਆਜ਼ਾਦੀ ਦਾ ਸੂਰਜ ਉੱਥੇ ਚਮਕਿਆ, ਇਹਨਾਂ ਸਾਰਿਆਂ ਨੂੰ ਭਾਵੇਂ ਬੋਰੀਆਂ 'ਚ ਪਾ ਕੇ ਨਾ ਖੜਨਾ ਪਏ, ਜਿੱਥੇ ਮਰਜ਼ੀ ਦੁਨੀਆ 'ਚ ਲੁਕੇ ਹੋਣ, ਜਿਵੇਂ ਨਾਜ਼ੀਆਂ ਦੇ ਨਾਲ ਕੀਤਾ ਇਵੇਂ ਹੀ ਇਹਨਾਂ ਨੂੰ ਜਿਹੜਾ ਉਹ ਸਜ਼ਾ ਦਿੱਤੀ ਜਾਏਗੀ ਜੀ। 1997 'ਚ 3 ਸਵਿਸ ਬੈਂਕਾਂ ਨੇ $70 ਮਿਲੀਅਨ ਦਾ ਹੋਲੋਕਾਸਟ ਫੰਡ ਕ੍ਰੀਏਟ ਕੀਤਾ ਯਹੂਦੀਆਂ ਨੂੰ, ਜਿਹੜੇ ਕਿ ਹੋਲੋਕਾਸਟ ਦੇ ਵਿਕਟਮ ਸੀ, ਕਿਉਂਕਿ ਇਹ ਸਵਿਸ ਬੈਂਕ ਸੀ ਜਿਨ੍ਹਾਂ ਦੇ ਵਿੱਚ ਨਾਜ਼ੀਆਂ ਨੇ ਆਪਣੇ ਪੈਸੇ ਵੀ ਰੱਖੇ ਸੀ। ਸੋ ਇਹ ਵੀ 50 ਸਾਲ ਬਾਅਦ ਸਵਿਸ ਬੈਂਕਾਂ ਨੇ ਵੀ ਆਪਣੇ
ਇਹ ਮਾਫੀਨਾਮਾ ਹੀ ਸੀ ਕਿ ਜੀ ਅਸੀਂ ਇੱਕ ਹੋਲੋਕਾਸਟ ਫੰਡ ਕ੍ਰੀਏਟ ਕਰ ਰਹੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਦਾ ਸਵਾਲ ਹੈ, ਬੈਂਗਲੁਰੂ ਕਰਨਾਟਕਾ ਵਿੱਚ ਹੋ ਰਹੀ ਕੈਥੋਲਿਕ ਬਿਸ਼ਪਸ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਵੈਟੀਕਨ ਦੇ 2 ਅਧਿਕਾਰੀਆਂ ਨੂੰ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਗਿਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ ਇਹ ਅੱਛੇ ਦਿਨ ਆ ਗਏ ਘੱਟ ਗਿਣਤੀਆਂ ਦੇ, ਕਿਉਂਕਿ 27ਵੀਂ ਨੈਸ਼ਨਲ ਅਸੈਂਬਲੀ ਆਫ ਕੈਥੋਲਿਕ ਬਿਸ਼ਪ ਸੀ ਜਿਹੜੀ ਉੱਥੇ ਚੱਲ ਰਹੀ ਹੈ ਅਜੇ ਵੀ। 140 ਦੇ ਕਰੀਬ ਬਿਸ਼ਪ ਜਿਹੜੇ ਨੇ, ਕਿਉਂਕਿ ਇਹਨਾਂ ਦਾ ਲੋਅਰ ਲੈਵਲ ਪ੍ਰੀਸਟ, ਫਿਰ ਡਾਇਓਸੀਸ, ਬਿਸ਼ਪ, ਕਾਰਡੀਨਲ, ਪੋਪ, ਸੋ ਇਹ ਬੜੀ ਵੱਡੀ ਉਹਨਾਂ ਦੀ ਕਾਨਫਰੰਸ ਹੈ ਜਿਹੜੀ ਕਿ ਕੈਥੋਲਿਕਸ ਦੀ ਹੋ ਰਹੀ ਹੈ। ਔਰ ਇਹਨਾਂ ਨੇ 2 ਉਹਨਾਂ ਦੇ ਆਫੀਸ਼ੀਅਲ ਜਿਹੜੇ ਵੈਟੀਕਨ ਤੋਂ ਜਾਣਾ ਚਾਹੁੰਦੇ ਸੀ, ਉਹਨਾਂ ਨੇ ਦਸੰਬਰ ਅੱਧ ਦੇ ਵਿੱਚ ਵੀਜ਼ਿਆਂ ਲਈ ਅਪਲਾਈ ਕੀਤਾ ਸੀ। ਔਰ ਇਹਦੇ ਲਈ ਈਵਨ ਜਿਹੜਾ ਵੈਟੀਕਨ ਦੀਆਂ ਆਪਣੀਆਂ ਐਮਬੈਸੀਆਂ ਨੇ, ਇੰਡੀਆ 'ਚ ਵੀ ਉਹਨਾਂ ਦੀ ਐਮਬੈਸੀ ਹੈ, ਉਹਨਾਂ ਦਾ ਜਿਹੜਾ ਸੈਕਟਰੀ ਆਫ ਸਟੇਟ ਸੀ ਉਹਨੇ ਵੀ ਇੰਟਰਵੀਨ ਕੀਤਾ। ਪਰ ਹਿੰਦੂਤਵੀ ਸਰਕਾਰ ਨੇ ਮੈਸੇਜ ਦੇ ਦਿੱਤਾ ਹੈ ਕਿ ਵੀ ਇਹ ਤੁਹਾਡੇ ਬਾਹਰਲੇ ਜਿਹੜੇ ਕੋਈ ਵੀ ਨੇ, ਅਸੀਂ ਤਾਂ ਇੱਥੋਂ ਵਾਲਿਆਂ ਨੂੰ ਹੀ ਹਿੰਦੂ ਬਣਾਉਣ ਤੇ ਲੱਗੇ ਹਾਂ, ਅਸੀਂ ਬਾਹਰਲੇ ਹੁਣ ਤੁਹਾਡੇ ਬਿਸ਼ਪ ਥੋੜ੍ਹੀ ਇੱਥੇ ਥੋੜ੍ਹੀ ਆਉਣ ਦੇਣੇ ਨੇ। ਔਰ ਜਦੋਂ ਤੁਸੀਂ ਇਸ ਖਬਰ ਨੂੰ ਮਿਲਾ ਕੇ ਦੇਖਦੇ ਹੋ ਕਿ ਕਿਵੇਂ ਦਿੱਲੀ ਦੇ ਵਿੱਚ ਪਿਛਲੇ 8-9 ਮਹੀਨਿਆਂ 'ਚ 5 ਚਰਚਾਂ ਦੇ ਉੱਤੇ ਅਟੈਕ ਕੀਤੇ, ਕੋਈ ਸਾੜ ਦਿੱਤੇ, ਕੋਈ ਵੈਂਡਲਾਈਜ਼ ਕੀਤੇ। ਈਵਨ ਕੱਲ੍ਹ ਦੀ ਖਬਰ ਹੀ ਹੈ ਕਿ ਹੁਣ ਇਸ ਸਾਰੇ ਜੋ ਹੋ ਰਿਹਾ ਦਿੱਲੀ 'ਚ ਈਸਾਈਆਂ ਦੇ ਨਾਲ ਚਰਚਾਂ ਦੇ ਉੱਤੇ, ਉਹਨਾਂ ਨੇ ਇੱਕ ਪ੍ਰੋਟੈਸਟ ਰੱਖਿਆ ਸੀ ਆਬਾਦੀ ਦੇ ਵਿੱਚ ਆਪਣੇ ਸੈਕਰਡ ਹਾਰਟ ਸਕੂਲ ਦੇ ਬਾਹਰ, ਤੇ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਮੈਜਿਸਟ੍ਰੇਟ ਸੀ ਉਹਨੇ ਉੱਥੇ 144 ਲਾਤੀ, ਦਫਾ 144 ਨਹੀਂ ਜੀ ਤੁਸੀਂ ਕਰ ਨਹੀਂ ਸਕਦੇ। ਉਹ ਵਿਚਾਰੀਆਂ ਨਨਸ ਔਰ ਸਟੂਡੈਂਟ ਔਰ ਦੂਜੇ ਤੀਜੇ ਈਸਾਈ ਉੱਥੇ ਪ੍ਰੋਟੈਸਟ ਲਈ ਆਏ ਹੋ। ਤੁਸੀਂ ਵੀਡੀਓ ਦੇਖ ਸਕਦੇ ਹੋ, ਇੰਡੀਅਨ ਈਵਨ ਮੀਡੀਆ ਨੇ ਵੀ ਦਿਖਾਇਆ। ਉਹਨਾਂ ਨੂੰ ਘੜੀਸ ਕੇ ਉਹਨਾਂ ਨੇ ਬੱਸਾਂ 'ਚ ਚਾੜ ਕੇ ਨਨਸ ਨੂੰ, ਦੂਜਿਆਂ ਨੂੰ ਬੇਇੱਜ਼ਤ ਕਰਕੇ ਸਾਰੇ ਗ੍ਰਿਫਤਾਰ ਕਰ ਲਏ। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਦਫਾ 144 ਲੱਗੀ ਆ, ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ, ਪ੍ਰੋਟੈਸਟ ਨਹੀਂ ਕਰ ਸਕਦੇ, ਵੀਜ਼ਾ ਨਹੀਂ ਮਿਲਣਾ, ਚਰਚ ਸੜ ਗਿਆ। ਓਬਾਮਾ ਨੇ ਫਿਰ ਠੀਕ ਹੀ ਕਿਹਾ ਕਿ ਵੀ ਜਿਹੜਾ ਗਾਂਧੀ ਜਿਹੜਾ ਹੈ ਉਹ ਵੀ ਇਨ ਸ਼ੌਕ ਹੋਏਗਾ ਕਿ ਵੀ ਜਦੋਂ ਦੇਖੇਗਾ ਕਿ ਵੀ ਇਹ ਕੀ ਹੋ ਰਿਹਾ। ਸੋ ਇਹ ਦੱਸਦਾ ਹੈ ਵੀ ਘੱਟ ਗਿਣਤੀਆਂ ਲਈ ਅੱਛੇ ਦਿਨਾਂ ਦਾ ਕੀ ਮਤਲਬ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪ੍ਰਭਾਤੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਚੁਣਿਆ। ਕਬੀਰ ਸਾਹਿਬ ਦੇ ਜਿੰਨੇ ਸ਼ਬਦ ਪ੍ਰਭਾਤੀ ਰਾਗ ਸੀ ਉਹ ਅਸੀਂ ਡਿਸਕਸ ਕਰ ਚੁੱਕੇ ਜੀ। ਔਰ ਇਹ ਸ਼ਬਦ ਹੈ, ਮਨ ਕੀ ਬਿਰਥਾ ਮਨ ਹੀ ਜਾਣੇ, ਕਹਿ ਬੂਝਲ ਅੱਗੇ ਕਹੀਏ, ਅੰਤਰਜਾਮੀ ਰਾਮ ਰਵਾਈ, ਮੈਂ ਡਰ कैसे चाहिए, बेदियले गोपाल गुसाई, मेरा प्रभ रव्या सरबे ठाई, माने हाट माने पाठ, माने है पांसारी, माने बासै नाना भेदी, भरमत है संसारी, गुर कै शब्द इहु मन राता, दुविधा सहज समाणी, सबो हुक्म है आपे, निरभौ समत विचारी, जो जन जान भजै पुरखोतम, ताची अवगत बाणी, नामा कह जग जीवन पाया, हिरदय अलख विडाणी। जी भगत नामदेव जी महाराष्ट्र ਦੇ ਰਹਿਣ ਵਾਲੇ ਸਨ, ਮਰਾਠੇ ਸਨ। ਉਹਨਾਂ ਦੀ ਬੋਲੀ ਦੇ ਵਿੱਚ ਕਿਤੇ ਕਿਤੇ ਬੇਸ਼ੱਕ ਸੰਤ ਭਾਸ਼ਾ ਸ਼ਬਦ ਹੈ, ਮਰਾਠੀ ਸ਼ਬਦ ਵੀ ਆਏ ਨੇ। ਸੋ ਭਗਤ ਜੀ ਫਰਮਾਉਂਦੇ ਨੇ ਕਿ ਮਨ ਦੀ ਗੱਲ ਨੂੰ ਮਨ ਹੀ ਜਾਣਦਾ ਤੇ ਜਾਂ ਨਿਰੰਕਾਰ ਜਾਣਦਾ। ਕਹਿ ਬੂਝਲ ਆ ਗਿਆ ਕਿ ਇਹ ਬੂਝਲ ਹੈ ਜਿਹੜਾ ਮਨ ਦੀਆਂ ਬੁੱਝਦਾ, ਕਿ ਜੇ ਮੇਰੇ ਮਨ 'ਚ ਉਸ ਦੀ ਪ੍ਰੀਤ ਹੈ ਤੇ ਜਾਂ ਮੈਂ ਜਾਣਦਾ ਤੇ ਜਾਂ ਉਹ ਜਾਣਦਾ, ਕਿਉਂਕਿ ਉਹ ਬੂਝਲ ਹੈ, ਉਹ ਜਾਣਦਾ ਕਿ ਉਸ ਨੂੰ ਮੈਂ ਪ੍ਰੀਤ ਕਰਦਾ ਜੀ। ਅੰਤਰਜਾਮੀ ਰਾਮ ਰਵਾਈ, ਸੋ ਡਰ ਕੈਸੇ ਚਾਹੀਏ, ਕਿਉਂਕਿ ਉਹ ਘਟ ਦੀ ਜਾਣਨ ਵਾਲਾ ਹੈ, ਉਸ ਰੱਬ ਨੂੰ ਮੈਂ ਯਾਦ ਕਰਦਾ ਤੇ ਮੈਨੂੰ ਹੁਣ ਕਿਸ ਗੱਲ ਦਾ ਡਰ ਹੈ, ਕਿਉਂਕਿ ਉਹਨੂੰ ਤਾਂ ਮੇਰੇ ਮਨ ਦੀ ਅਵਸਥਾ ਦਾ ਪਤਾ ਹੈ। ਬੇਦੀਅਲੇ ਗੋਪਾਲ ਸੁਆਮੀ ਗੁਸਾਈ, ਬੇਦੀਅਲੇ ਹੁੰਦਾ ਪੀਰਸ ਕਰਨਾ, ਕਿ ਜਿਵੇਂ ਤੀਰ ਵੱਜਦਾ ਕਿ ਉਸ ਪਿਆਰੇ ਨੇ ਮੇਰੇ ਦਿਲ ਨੂੰ ਵਿੰਨ੍ਹੇ। ਬੇਦੀਅਲੇ ਲਈ ਪੰਜਾਬੀ ਜਿਸ ਨੂੰ ਵਿੰਨ੍ਹਿਆ। ਮੇਰਾ ਪ੍ਰਭ ਰਵਿਆ ਸਰਬੇ ਠਾਈ, ਮੇਰਾ ਵਾਹਿਗੁਰੂ ਹਰ ਥਾਂ ਦੇ ਉੱਤੇ ਵਸਿਆ ਹੋਇਆ। ਹੁਣ ਉਹ ਕਹਿੰਦੇ ਨੇ ਵੀ ਗੱਲ ਤਾਂ ਮਨ ਤੇ ਮਨ ਦੇ ਨਾਲ ਉਸ ਨਿਰੰਕਾਰ ਦੀ ਪ੍ਰੀਤ ਦੀ ਹੈ। ਮੇਰਾ ਮਨ ਹੀ ਮੇਰੀ ਦੁਕਾਨ ਹੈ, ਮਨ ਹੈ ਹਾਟ, ਮਨ ਹੈ ਪਾਟ, ਪਾਟ ਹੁੰਦਾ ਟਾਊਨ ਕਸਬਾ, ਮੇਰਾ ਮਨ ਹੀ ਮੇਰਾ ਕਸਬਾ ਹੈ। ਮਾਨੇ ਹੈ ਪੰਸਾਰੀ, ਦੁਕਾਨਦਾਰ ਪੰਸਾਰੀ, ਕਿ ਮਨ ਹੀ ਦੁਕਾਨਦਾਰ ਹੈ, ਮਨ ਹੀ ਕਸਬਾ ਹੈ, ਮਨ ਹੀ ਜਿਹੜਾ ਉਹ ਹੱਟੀ ਹੈ। ਮਾਨੇ ਬਾਸੈ ਨਾਨਾ ਭੇਦੀ, ਭਰਮਤ ਹੈ ਸੰਸਾਰੀ, ਮਨ ਦੇ ਵਿੱਚ ਹੀ ਜੇ ਸਾਡੇ ਅੱਡ ਅੱਡ ਖਿਆਲ ਤੁਰੇ ਫਿਰਦੇ ਨੇ ਤਾਂ ਫਿਰ ਅਸੀਂ ਸੰਸਾਰ ਦੇ ਵਿੱਚ ਐਵੇਂ ਗਵਾਚੇ ਫਿਰਾਂਗੇ, ਭਰਮਦੇ ਰਵਾਂਗੇ। ਗੁਰ ਕੈ ਸ਼ਬਦ ਇਹੋ ਮਨ ਰਾਤਾ, ਜੇ ਇਹ ਮਨ ਗੁਰੂ ਦੇ ਸ਼ਬਦ ਦੇ ਵਿੱਚ ਰਤ ਜਾਏ, ਰੰਗਿਆ ਜਾਏ, ਦੁਬਿਧਾ ਸਹਿਜ ਸਮਾਣੀ, ਫਿਰ ਦੁਬਿਧਾ ਨਿਕਲ ਜਾਏਗੀ।
ਉਸ ਦੇ ਸਹਿਜ ਦੇ ਪਿਆਰ ਦੇ ਰੰਗ ਵਿੱਚ ਅਸੀਂ ਸਮਾ ਜਾਵਾਂਗੇ। ਸਭੋ ਹੁਕਮ ਹੁਕਮ ਹੈ ਆਪੇ, ਨਿਰਭਉ ਸਮਤ ਵਿਚਾਰੀ। ਫਿਰ ਇਸ ਗੱਲ ਦੀ ਸਮਝ ਆ ਜਾਏਗੀ ਕਿ ਉਹ ਆਪ ਹੀ ਹੁਕਮ ਦੇਣ ਵਾਲਾ ਹੈ, ਕਮਾਂਡਰ ਹੈ। ਹੁਕਮ ਹੈ ਆਪੇ, ਬਾਕੀ ਉਹਦੇ ਹੁਕਮ ਨੂੰ ਮੰਨਣ ਵਾਲੇ ਨੇ। ਨਿਰਭਉ ਸਮਤ ਵਿਚਾਰੀ, ਕਿ ਉਹ ਨਾ ਡਰਨ ਵਾਲਾ ਰੱਬ ਸਭ ਨੂੰ ਇੱਕੋ ਜਿਹਾ ਕਰਕੇ ਜਾਣਦਾ ਹੈ। ਤੇ ਅਖੀਰ 'ਚ ਭਗਤ ਜੀ ਕਹਿੰਦੇ ਨੇ, ਜੋ ਜਨ ਜਾਨ ਭਜੈ ਪੁਰਖੋਤਮ, ਕਿ ਜਿਹੜਾ ਉਸ ਨਾ ਦੱਸਣ ਵਾਲੇ ਵਾਹਿਗੁਰੂ ਨੂੰ ਭਜਦਾ ਹੈ, ਯਾਦ ਕਰਦਾ ਹੈ। ਤਾਚੀ ਅਵਗਤ ਬਾਣੀ, ਕਿ ਉਸ ਦਾ ਉਹ ਜਿਹੜਾ ਮੰਨਣ ਵਾਲਾ ਹੈ, ਉਸ ਦੇ ਸ਼ਬਦ ਵੀ, ਉਸ ਦੀ ਬਾਣੀ ਦੇ ਵਿੱਚ ਵੀ, ਉਸ ਦੇ ਬੋਲਾਂ ਦੇ ਵਿੱਚ ਵੀ ਇੱਕ ਇਟਰਨਲ ਭਾਵ ਆ ਜਾਏਗਾ, ਉਸ ਦੇ ਵਿੱਚ ਖੂਬਸੂਰਤੀ ਆਏਗੀ। ਨਾਮਾ ਕਹਿ ਜਗ ਜੀਵਨ ਪਾਇਆ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਮੈਂ ਉਸ ਜਗ ਜੀਵਨ ਨੂੰ, ਜਿਹੜਾ ਸਾਰੀ ਦੁਨੀਆ ਨੂੰ ਜ਼ਿੰਦਗੀ ਦੇਣ ਵਾਲਾ ਨਿਰੰਕਾਰ ਹੈ, ਉਹ ਮੈਨੂੰ ਮਿਲ ਗਿਆ। ਹਿਰਦੈ ਅਲਖ ਵਡਾਣੀ, ਹੁਣ ਮੇਰੇ ਤੁਰ ਅੰਦਰ ਉਸ ਦਾ ਪਿਆਰ ਜਿਹੜਾ ਹੈ ਉਹ ਠਾਠਾਂ ਮਾਰਦਾ ਹੈ। ਉਸ ਦਾ ਪਿਆਰ ਜਿਹੜਾ ਹੈ ਇਹੀ ਮੇਰਾ ਖਜ਼ਾਨਾ ਹੈ ਔਰ ਮੈਂ ਉਸ ਆਨੰਦ ਵਿੱਚ ਹਾਂ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।